ਇਹ ਗੱਲ ਤੇ ਸਭ ਹੀ ਜਾਣਦੇ ਨੇ ਭਈ ਮੁਸਲਮਾਨ ਸੂअर ਦਾ ਗੋਸ਼ਤ ਯਾਨੀ ਪੋਰਕ ਨਹੀਂ ਖਾਂਦੇ। ਪਰ ਜੇ ਕਿਸੇ ਮੁਸਲਮਾਨ ਦੇ ਕੋਲੋਂ ਪੁੱਛਿਆ ਜਾਵੇ ਕਿ ਕਿਉਂ ਨਹੀਂ ਖਾਂਦੇ ਤੇ ਇੱਕ ਵਾਰੀ ਉਹ ਸੋਚੀ ਜ਼ਰੂਰ ਪੈ ਜਾਏਗਾ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਉਂਝ ਤੇ ਇਸਲਾਮ ਦੇ ਵਿੱਚ ਬਹੁਤ ਸਾਰੀਆਂ ਸ਼ੈਵਾਂ ਮਨਾ ਨੇ, ਜਿਸ ਤਰ੍ਹਾਂ ਸ਼ਰਾਬ, ਹੇਰਾ ਫੇਰੀ, ਜੂਆ ਤੇ ਖਾਵਣ ਵਾਲੀਆਂ ਬਹੁਤ ਸਾਰੀਆਂ ਹਰਾਮ ਸ਼ੈਵਾਂ। ਪਰ ਇਹਨਾਂ ਸਾਰੀਆਂ ਸ਼ੈਵਾਂ ਵਿੱਚੋਂ ਆਮ ਤੌਰ ਤੇ ਜਿਸ ਤੇ ਮੁਸਲਮਾਨ ਬੜੀ ਪੱਕੀ ਤਰ੍ਹਾਂ ਕਾਇਮ ਨੇ ਉਹ ਹੈ ਸੂअर ਦਾ ਗੋਸ਼ਤ ਯਾਨੀ ਕਿ ਪੋਰਕ। ਸੂअर ਦਾ ਗੋਸ਼ਤ ਸਿਰਫ ਮੁਸਲਮਾਨਾਂ ਲਈ ਨਹੀਂ ਬਲਕਿ ਯਹੂਦੀਆਂ ਵਿੱਚ ਵੀ ਹਰਾਮ ਹੈ। ਯਾਨੀ ਤੁਸੀਂ ਕਹਿ ਸਕਦੇ ਹੋ ਕਿ ਮੁਸਲਮਾਨ ਤੇ ਯਹੂਦੀ ਸੂअर ਦਾ ਗੋਸ਼ਤ ਨਹੀਂ ਖਾਂਦੇ। ਹੁਣ ਕਿਉਂ ਨਹੀਂ ਖਾਂਦੇ ਇਸ ਬਾਰੇ ਗੱਲ ਕਰਦੇ ਹਾਂ। ਮੁਸਲਮਾਨਾਂ ਅੰਦਰ ਇਹਦੇ ਨਾ ਖਾਣ ਦੀ ਜਿਹੜੀ ਸਭ ਤੋਂ ਵੱਡੀ ਵਜ੍ਹਾ ਹੈ ਉਹ ਹੈ ਮਜ਼ਹਬੀ ਹਵਾਲੇ ਦੇ ਨਾਲ। ਯਾਨੀ ਇਸਲਾਮ ਦੇ ਵਿੱਚ ਇਹਨੂੰ ਖਾਣਾ ਹਰਾਮ ਆਖਿਆ ਗਿਆ ਹੈ ਤੇ ਇਸ ਨੂੰ ਸਿਰਫ ਇੱਕ ਵਾਰੀ ਹਰਾਮ ਨਹੀਂ ਆਖਿਆ ਗਿਆ ਬਲਕਿ ਕੁਰਾਨ ਅੰਦਰ 4 ਵੱਖੋ-ਵੱਖ ਜਗ੍ਹਾ ਤੇ ਇਹਨੂੰ ਖਾਵਣ ਤੇ ਮਨਾ ਕੀਤਾ ਗਿਆ ਹੈ। ਸਭ ਤੋਂ ਕਲੀਅਰ ਸੂਰਤ ਮਾਇਦਾ ਦੀ ਐਤ ਨੰਬਰ 3 ਵਿੱਚ ਆਖਿਆ ਗਿਆ ਹੈ, ਤੁਹਾਡੇ ਤੇ ਹਰਾਮ ਕੀਤਾ ਗਿਆ ਮੁਰਦਾਰ, ਖੂਨ, ਸੂअर ਦਾ ਗੋਸ਼ਤ ਤੇ ਉਹ ਜਾਨਵਰ ਜਿਹੜੇ ਰੱਬ ਦੇ ਨਾਂ ਤੋਂ ਸਿਵਾ ਕਿਸੇ ਹੋਰ ਨਾਂ ਤੇ ਜ਼ਿਬਾ ਕੀਤੇ ਗਏ ਹੋਣ। ਕੁਰਾਨ ਅੰਦਰ ਦਿੱਤਾ ਗਿਆ ਇਹ ਹੁਕਮ ਮੁਸਲਮਾਨਾਂ ਨੂੰ ਮੁਤਮਈਨ ਕਰਨ ਲਈ ਬਹੁਤ ਹੈ। ਸਿਰਫ ਕੁਰਾਨ ਅੰਦਰ ਹੀ ਨਹੀਂ ਬਲਕਿ ਬਾਈਬਲ ਅੰਦਰ ਵੀ ਸੂअर ਦੇ ਗੋਸ਼ਤ ਖਾਵਣ ਤੋਂ ਮਨਾ ਕੀਤਾ ਗਿਆ ਹੈ। ਜੋ ਲੋਕ ਤੇ ਰੱਬ ਤੇ ਯਕੀਨ ਰੱਖਦੇ ਨੇ ਯਾਨੀ ਬਿਲੀਵਰ ਨੇ ਉਹਨਾਂ ਲਈ ਤੇ ਉਹਨਾਂ ਦੀਆਂ ਮਜ਼ਹਬੀ ਕਿਤਾਬਾਂ ਦਾ ਆਖਣਾ ਹੀ ਕਾਫੀ ਹੈ। ਪਰ ਜੋ ਲੋਕ ਰੱਬ ਤੇ ਯਕੀਨ ਨਹੀਂ ਰੱਖਦੇ ਉਹਨਾਂ ਲਈ ਅਕਲੀ ਸੈਂਸੀ ਲੌਜਿਕਸ ਦੀ ਲੋੜ ਹੁੰਦੀ ਏ। ਚਲੋ ਹੁਣ ਦੂਜੇ ਬੰਨੇ ਅਸੀਂ ਰਿਸਰਚ ਦੇ ਹਵਾਲੇ ਦੇ ਨਾਲ ਗੱਲ ਕਰਦੇ ਹਾਂ। ਜਦੀਦ ਰਿਸਰਚ ਦੇ ਮੁਤਾਬਕ ਸੂअर ਦੇ ਗੋਸ਼ਤ ਖਾਣ ਨਾਲ ਘੱਟੋ ਘੱਟ 70 ਕਿਸਮ ਦੀਆਂ ਬਿਮਾਰੀਆਂ ਲੱਗਦੀਆਂ ਨੇ। ਤੁਹਾਨੂੰ ਦੱਸਦੇ ਚਲੀਏ ਕਿ ਇਨਸਾਨ ਦੇ ਢਿੱਡ ਅੰਦਰ ਕਈ ਤਰ੍ਹਾਂ ਦੇ ਕੀੜੇ ਹੁੰਦੇ ਨੇ, ਜਿਵੇਂ ਪਿਨਵਰਮ, ਰਾਉਂਡਵਰਮ ਤੇ ਹੁਕਵਰਮ। ਇਹਨਾਂ ਸਾਰਿਆਂ ਵਿੱਚੋਂ ਸਭ ਤੋਂ ਖਤਰਨਾਕ ਟੇਪਵਰਮ ਹੈ। ਇਸ ਦਾ ਸਾਈਜ਼ ਬਾਕੀ ਕੀੜਿਆਂ ਨਾਲੋਂ ਬਹੁਤ ਲੰਮਾ ਹੁੰਦਾ ਹੈ ਤੇ ਉਹ ਇਨਸਾਨ ਦੀਆਂ ਨਾੜਾਂ ਅੰਦਰ ਰਹਿੰਦਾ ਤੇ ਆਂਡੇ ਦਿੰਦਾ ਹੈ। ਇਹ ਆਂਡੇ ਖੂਨ ਦੇ ਵਿੱਚ ਰਲ ਕੇ ਜਿਸਮ ਦੇ ਕਿਸੇ ਵੀ ਹਿੱਸੇ ਦੇ ਵਿੱਚ ਪਹੁੰਚ ਸਕਦੇ ਨੇ ਤੇ ਜੇ ਇਹ ਦਿਮਾਗ ਤੱਕ ਜਾ ਪੜਨ ਤੇ ਯਾਦਾਸ਼ਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਨੇ, ਜਿਸ ਪਾਰੋਂ ਇਨਸਾਨ ਪਾਗਲਪਨ ਦਾ ਸ਼ਿਕਾਰ ਵੀ ਹੋ ਸਕਦਾ ਹੈ। ਤੇ ਜੇ ਅੱਖੀਆਂ ਤੱਕ ਕੱਪੜ ਜਾਵਣ ਤੇ ਇਹਦੇ ਨਾਲ ਅੱਖਾਂ ਅੰਦਰ ਮੋਤੀਆ ਉਤਰ ਆਂਦਾ ਹੈ। ਦਿਲ ਦੇ ਅੰਦਰ ਪਹੁੰਚਣ ਦੇ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ। ਇਹ ਵਾਰਮਸ ਸੂअर ਦੇ ਗੋਸ਼ਤ ਅੰਦਰ ਬੜੀ ਵੱਡੀ ਮਿਕਦਾਰ ਦੇ ਵਿੱਚ ਮੌਜੂਦ ਹੁੰਦੇ ਨੇ ਤੇ ਇਹਨੂੰ ਖਾਵਣ ਦੇ ਨਾਲ ਇਹ ਕੀੜੇ ਇਨਸਾਨੀ ਜਿਸਮ ਦੇ ਵਿੱਚ ਆਸਾਨੀ ਦੇ ਨਾਲ ਅੱਪੜ ਜਾਂਦੇ ਨੇ। ਸੂअर ਦਾ ਗੋਸ਼ਤ ਯਾਨੀ ਪੋਰਕ ਖਾਵਣ ਵਾਲੇ ਲੋਕਾਂ ਅੰਦਰ ਇੱਕ ਬੜੀ ਵੱਡੀ ਗਲਤਫਹਿਮੀ ਹੈ ਭਈ ਜੇ ਇਸ ਨੂੰ ਚੰਗੀ ਤਰ੍ਹਾਂ ਪਕਾ ਲਿਆ ਜਾਵੇ ਤੇ ਸੂअर ਦੇ ਗੋਸ਼ਤ ਅੰਦਰ ਮੌਜੂਦ ਇਹ ਸਾਰੇ ਕੀੜੇ ਜਾਂ ਇਹਨਾਂ ਦੇ ਆਂਡੇ ਖਤਮ ਹੋ ਜਾਂਦੇ ਨੇ। ਪਰ ਰਿਸਰਚ ਦੇ ਦੌਰਾਨ ਐਸੇ ਮਰੀਜ਼ ਵੀ ਸਾਹਮਣੇ ਆਏ ਜਿਨ੍ਹਾਂ ਦਾ ਆਖਣਾ ਸੀ ਭਈ ਅਸੀਂ ਸੂअर ਦੇ ਗੋਸ਼ਤ ਨੂੰ ਚੰਗੀ ਤਰ੍ਹਾਂ ਪਕਾ ਕੇ ਇਸਤੇਮਾਲ ਕਰਦੇ ਰਹੇ ਹਾਂ, ਜਿਸ ਦੇ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਸ ਨੂੰ ਆਮ ਟੈਂਪਰੇਚਰ ਤੇ ਪਕਾਉਣ ਦੇ ਨਾਲ ਇਹਨਾਂ ਦੇ ਆਂਡੇ ਤੇ ਕੀੜੇ ਨਹੀਂ ਮਰਦੇ। ਦੂਜੇ ਬੰਨੇ ਆਮ ਜਾਨਵਰਾਂ ਦਾ ਗੋਸ਼ਤ ਜਿਵੇਂ ਗਾਂ, ਬੱਕਰੀ, ਇਹ ਪੱਠਿਆਂ ਨੂੰ ਮਜ਼ਬੂਤ ਕਰਦਾ ਹੈ। ਪਰ ਸੂअर ਦੇ ਗੋਸ਼ਤ ਯਾਨੀ ਪੋਰਕ ਅੰਦਰ ਚਰਬੀ ਤੇ ਫੈਟਸ ਦੀ ਇੱਕ ਵੱਡੀ ਮਿਕਦਾਰ ਹੁੰਦੀ ਹੈ ਜੋ ਕਿ ਫਾਇਦੇ ਦੀ ਬਜਾਏ ਉਲਟਾ ਨੁਕਸਾਨ ਪਹੁੰਚਾਉਂਦੀ ਹੈ। ਇਹੋ ਚਰਬੀ ਜਿਸਮ ਦੇ ਅੰਦਰ ਜਮਾ ਹੋ ਕੇ ਨਾਲੀਆਂ ਨੂੰ ਬਲੌਕ ਕਰ ਦਿੰਦੀ ਹੈ, ਜਿਸ ਦੇ ਨਤੀਜੇ ਵਿੱਚ ਜ਼ਹਿਰੀ ਦਬਾਅ, ਹਾਈਪਰਟੈਂਸ਼ਨ ਤੇ ਦਿਲ ਦੇ ਦੌਰੇ ਦਾ ਖਤਰਾ ਬਹੁਤ ਵੱਧ ਜਾਂਦਾ ਹੈ। ਤੁਹਾਨੂੰ ਇਹ ਗੱਲ ਜਾਣ ਕੇ ਹੈਰਾਨੀ ਹੋਵੇਗੀ ਭਈ 50% ਅਮਰੀਕੀ ਹਾਈਪਰਟੈਂਸ਼ਨ ਦੇ ਮਰੀਜ਼ ਹਨ ਤੇ ਇਹਦੀ ਵੱਡੀ ਵਜ੍ਹਾ ਸੂअर ਦਾ ਗੋਸ਼ਤ ਹੈ। ਸੂअर ਆਮ ਤੌਰ ਤੇ ਗੰਦ ਖਾਂਦਾ ਹੈ ਤੇ ਇਹ ਇਸ ਦੀ ਪਸੰਦੀਦਾ ਖੁਰਾਕ ਹੈ। ਪੰਜਾਬ ਦੇ ਪਿੰਡਾਂ ਥਾਵਾਂ ਅੰਦਰ ਲੋਕੀ ਜਿਨ੍ਹਾਂ ਦੇ ਘਰ ਟਾਇਲਟ ਨਹੀਂ ਉਹ ਜੰਗਲ ਪਾਣੀ ਲਈ ਬਾਹਰ ਜਾਂਦੇ ਨੇ ਤੇ ਲੋਕਾਂ ਦੇ ਇਹ ਗੰਦ ਸੂअर ਹੀ ਸਾਫ਼ ਕਰਦੇ ਨੇ। ਤੁਸੀਂ ਆਪ ਸੋਚੋ ਕਿ ਇਹੋ ਜਿਹੀ ਖੁਰਾਕ ਖਾਵਣ ਦੇ ਨਾਲ ਜਾਨਵਰ ਦਾ ਗੋਸ਼ਤ ਕਿਸ ਤਰ੍ਹਾਂ ਪਾਕ ਹੋ ਸਕਦਾ ਹੈ। ਹੁਣ ਤੁਸੀਂ ਆਖੋਗੇ ਭਈ ਅਮਰੀਕਾ ਦੇ ਦੂਜੇ ਮੁਲਕਾਂ ਅੰਦਰ ਸੂਰਾਂ ਨੂੰ ਸਾਫ਼ ਸੁਥਰੀ ਖੁਰਾਕ ਤੇ ਮਾਹੌਲ ਅੰਦਰ ਪਾਲਿਆ ਜਾਂਦਾ ਹੈ। ਇਸ ਸਾਫ਼ ਸੁਥਰੇ ਮਾਹੌਲ ਅੰਦਰ ਵੀ ਇਹਨਾਂ ਨੂੰ ਵੱਖੋ ਵੱਖ ਰੱਖਿਆ ਜਾਂਦਾ ਹੈ ਕਿਉਂ ਜੇ ਚੰਗੀ ਖੁਰਾਕ ਦੇਣ ਦੇ ਬਾਵਜੂਦ ਇਹਨਾਂ ਨੂੰ ਦੂਜੇ ਸੂअर ਦਾ ਗੰਦ ਖਾ ਕੇ ਮਜ਼ਾ ਆਉਂਦਾ ਹੈ। ਐਸੀ ਥੋੜੀਆਂ ਜਿਹੀਆਂ ਗੱਲਾਂ ਜਿਹੜੀਆਂ ਅਸੀਂ ਸੂअर ਦੇ ਬਾਰੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਜੇ ਵੀਡੀਓ ਚੰਗੀ ਲੱਗੇ ਤੇ ਕਮੈਂਟ ਜ਼ਰੂਰ ਦਿਆ ਜੇ।